ਵੋਟਾਂ ਪੈ ਹਟੀਆਂ ਆ, ਚੋਣਾਂ ਹੋ ਹਟੀਆਂ ਆ, ਉਸ ਨੂੰ ਲੈ ਕੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਗੱਲ ਸ਼ੁਰੂ ਕਰਦੇ ਹਾਂ। ਕਿੱਦਾਂ ਦਾ ਮਾਹੌਲ ਰਿਹਾ, ਕੀ ਕੁਛ ਹੋਇਆ? ਪਰ ਗੱਲਾਂ ਜਿਹੜੀਆਂ ਆ ਲੋਕਾਂ ਨੇ ਬਹੁਤ ਬਣਾ ਲੈਂਦੇ ਆ, ਜਾਂ ਇਹਨਾਂ ਦੇ ਬੜੇ ਬੰਦੇ ਬਾਹਰਲੇ ਜਿਹੜੇ ਤੁਰੇ ਫਿਰਦੇ ਰਹੇ, ਇਹ ਗੱਲਾਂ ਬੀਜਦੀਆਂ ਤੁਰ ਪਈਆਂ। ਗੱਲ ਹੁਣ ਲੋਕੀ ਕਹਿੰਦੇ ਵੀ ਬਾਹਰੋਂ ਬੀਜ ਲਿਆ ਕੇ ਆਪ ਨੇ ਜਲੰਧਰ 'ਚ ਵੋਟਾਂ ਦੀ ਫਸਲ ਵੱਢਣ ਦੀ ਕੋਸ਼ਿਸ਼ ਕੀਤੀ ਆ। ਕਿਸ ਭਾਅ ਮਿਲਿਆ ਇਹਨਾਂ ਨੂੰ ਬੀਜ? ਬੀਜ ਤਾਂ ਹੁਣ 13 ਤਰੀਕ ਨੂੰ ਪਤਾ ਲੱਗੂਗਾ ਜੀ ਕਿਸ ਭਾਅ ਪਿਆ। ਸੋ ਭਾਅ ਵਾਲਾ ਹਿਸਾਬ ਕਿਤਾਬ ਤਾਂ ਉਦੋਂ ਪਤਾ ਲੱਗੂਗਾ ਮੁਨਾਫੇ 'ਚ ਰਹੇ ਕਿ ਨੁਕਸਾਨ 'ਚ ਰਹੇ। ਪਰ ਵੋਟਾਂ ਵਾਲੇ ਦਿਨ ਜਿੰਨੀ ਬਦਨਾਮੀ ਕਿਸੇ ਨੇ ਖੱਟੀ ਆ ਤਾਂ ਉਹ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੇ ਖੱਟੀ। ਜਿਸ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਕਿਸੇ ਸਮੇਂ ਆਪ ਮਹਾਰੇ ਵੋਟਾਂ ਪਾਈਆਂ ਸੀ, ਜਦੋਂ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ MP ਚੋਣਾਂ ਲੜੀਆਂ, ਤਦ ਉਸ ਸਮੇਂ ਪੰਜਾਬ ਹੀ ਇੱਕ ਅਜਿਹਾ ਸੂਬਾ ਦੇਸ਼ ਚੋਂ ਨਿਤਰਿਆ ਸੀ ਜਿਹਨੇ 4 ਇਹਨਾਂ ਦੇ ਲੋਕ ਸਭਾ 'ਚ ਬੰਦੇ ਭੇਜੇ ਸੀ ਜੀ। ਉਸ ਸਮੇਂ ਪਿੰਡਾਂ 'ਚ ਬੂਥ ਵੀ ਨਹੀਂ ਲੱਗਿਆ ਸੀ। ਉਸ 'ਚ ਪਿੰਡਾਂ 'ਚ ਇਹਨਾਂ ਦੇ ਲਈ ਕੋਈ ਝੰਡਾ ਚੱਕਣ ਵਾਲਾ ਵੀ ਨਹੀਂ ਸੀ। ਉਸ ਸਮੇਂ ਪਿੰਡ ਦੇ ਵਿੱਚ ਇਹਨਾਂ ਦਾ ਕੋਈ ਬੈਨਰ ਲਾਉਣ ਵਾਲਾ ਵੀ ਨਹੀਂ ਸੀ, ਕਿ ਕੋਈ ਪਰਚੀਆਂ ਵੰਡਣ ਵਾਲਾ ਸੀ। ਲੋਕਾਂ ਨੇ ਦੂਜੀਆਂ ਪਾਰਟੀਆਂ ਦੇ ਮੇਜ਼ਾਂ ਤੋਂ ਪਰਚੀਆਂ ਲਈਆਂ, ਦੂਜਿਆਂ ਦੇ ਮੇਜ਼ਾਂ ਤੇ ਬੈਠ ਕੇ ਮਤਲਬ ਕਿ ਉਹਨਾਂ ਨਾਲ ਤਕਰਾਰਾਂ ਕੀਤੀਆਂ, ਵਿਚਾਰਾਂ ਕੀਤੀਆਂ, ਉਹਨਾਂ ਦੇ ਗਲਾਸਾਂ 'ਚ ਚਾਹ ਪੀਤੀ, ਪਰ ਵੋਟ ਇਹਨਾਂ ਨੂੰ ਪਾਈ। 4 ਮੈਂਬਰ ਪਾਰਲੀਮੈਂਟ ਪੰਜਾਬ ਭੇਜੇ। ਤੇ ਫਿਰ ਉਸ ਤੋਂ ਬਾਅਦ ਆਹ ਦਿਨ ਵੀ ਆ ਗਏ ਕਿ ਪੰਜਾਬ 'ਚ ਅੱਜ ਇਹਨਾਂ ਦੇ 92 MLA ਨੇ, ਤੇ ਜਿਹੜੀ ਪਾਰਟੀ ਕੋਲ 117 ਚੋਂ 92 MLA ਹੋਣ, ਉਸ ਕੋਲ ਬੂਥ ਚਲਾਉਣ ਲਈ ਬੰਦਾ ਨਾ ਹੋਵੇ। ਹੋ ਸਕਦਾ ਇਹ ਬਣਦੀ ਓ ਨਹੀਂ ਗੱਲ ਕਿ ਤੁਹਾਡਾ ਉੱਥੋਂ ਜਿਹੜਾ ਜਿੱਤਿਆ ਹੋਇਆ MLA ਉਹ, ਜਾਂ ਜਿਹੜਾ ਹਾਰਿਆ ਹੋਇਆ MLA ਉਹ, ਜਾਂ ਜਿਹੜਾ ਦਾਅਵੇਦਾਰ ਸੀਗਾ ਉਹ, ਉਹਨਾਂ ਕੋਲ ਆਪਣੀ ਟੀਮ 20 ਬੰਦੇ, 50 ਬੰਦੇ, 100 ਬੰਦੇ ਵੀ ਨਾ ਹੋਣੇ। ਕਿਵੇਂ ਹੋ ਸਕਦਾ ਜੀ? ਮਤਲਬ ਤੁਹਾਨੂੰ ਆਪਣੇ ਵਰਕਰਾਂ ਤੇ ਭਰੋਸਾ ਨਹੀਂ ਹੈ, ਤੁਹਾਨੂੰ ਆਪਣੀ ਉਸ ਸਥਾਨਕ ਟੀਮ ਤੇ ਭਰੋਸਾ ਨਹੀਂ ਹੈ। ਉਹੀ ਜਿਹਾ ਹੀ ਵਿਵਹਾਰ ਹੈ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ, MLA ਨਾਲ, ਜਾਂ MLA ਬਣਨ ਦੇ ਦਾਅਵੇਦਾਰਾਂ ਨਾਲ ਬਕਾਇਦਾ ਦਿੱਲੀ ਦੀ ਟੀਮ ਨੇ ਆਪਣੇ ਆਪਣੇ ਬਾਹਰਲੇ ਬੰਦੇ ਲਾਤੇ ਸੀ। ਤੇ ਉਸ ਸਮੇਂ ਵੀ ਪੰਜਾਬ 'ਚ ਕਾਫੀ ਚਰਚਾ ਹੋਈ ਸੀ ਕਿ ਆਹ ਤਰੀਕਾ ਸਹੀ ਨਹੀਂ, ਇੱਥੇ ਨਹੀਂ ਚੱਲਦਾ। ਪਰ ਕੱਲ ਹੱਦ ਸੀ। ਠੀਕ ਹੈ, ਅਸੀਂ ਇੱਥੇ ਪੰਜਾਬ ਦੇ ਵਿੱਚ ਅਕਾਲੀਆਂ ਦੇ ਦੌਰ ਦੇ ਵਿੱਚ ਜੇ ਅਕਾਲੀਆਂ ਦੀ ਸਰਕਾਰ ਹੈ ਤਾਂ ਉਹਨਾਂ ਦੀ ਧੱਕਾ ਮੁੱਕੀ ਹੁੰਦੀ ਦੇਖੀ ਆ ਕਿ ਪੁਲਿਸ ਤੇ ਦਬਾਅ ਪਾ ਲੈਂਦੇ ਨੇ, ਜਿਹੜੀ ਟੀਮ ਵੋਟਾਂ ਪਾਉਣ ਆਉਂਦੀ ਆ ਉਹਦੇ ਨਾਲ ਸੈਟਿੰਗਾਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਆਪਣੇ ਬੰਦਿਆਂ ਨੂੰ ਲਗਾਉਣ ਦੀ, ਕਈਆਂ ਦੇ ਅੰਗੂਠੇ ਆਪ ਦੱਬਣ ਦੀ ਕੋਸ਼ਿਸ਼ ਕਰਦੇ ਨੇ। ਕਾਂਗਰਸੀਆਂ ਦੇ ਸਮੇਂ 'ਚ ਵੀ ਇਹ ਧੱਕੇਸ਼ਾਹੀ ਅਸੀਂ ਸ਼ਹਿਰਾਂ 'ਚ, ਵਾਰਡਾਂ 'ਚ, ਪਿੰਡਾਂ 'ਚ ਹੁੰਦੀ ਦੇਖੀ ਆਈ ਆ। ਉਹਨੂੰ ਲੈ ਕੇ ਟਕਰਾਅ ਵੀ ਹੁੰਦਾ ਰਿਹਾ ਆਪਸ ਦੇ ਵਿੱਚ। ਪਰ ਆਹ ਦ੍ਰਿਸ਼ ਕੱਲ ਜਲੰਧਰ ਦੀ ਜ਼ਿਮਨੀ ਚੋਣ ਦੇ ਸਮੇਂ ਪਹਿਲੀ ਵਾਰ ਸੀ ਕਿ ਪਿੰਡ ਪਿੰਡ, ਬੂਥ ਬੂਥ, ਮਹੱਲਾ ਮਹੱਲਾ ਬਾਹਰੀ ਬੰਦੇ ਫੜ ਹੋ ਰਹੇ ਨੇ। ਔਰ ਇਹੋ ਜਿਹਾ ਵੀਡੀਓ ਦਾ ਸਿਲਸਿਲਾ ਸ਼ੁਰੂ ਹੋਇਆ ਕਿ ਉਹ ਸਾਂਝ ਤੱਕ ਨਹੀਂ ਰੁਕਿਆ। ਬੇਸ਼ੱਕ ਆਮ ਆਦਮੀ ਪਾਰਟੀ ਦੇ ਆਪਣੇ ਜਿਹੜੇ ਪੇਜ ਨੇ, ਆਫੀਸ਼ੀਅਲੀ ਪੇਜ ਨੇ, ਉਹਨਾਂ ਪੇਜਾਂ ਦੇ ਉੱਤੇ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਕਿ ਆਹ ਦੇਖੋ ਜੀ ਅਕਾਲੀਆਂ ਦਾ ਬੂਥ ਖਾਲੀ ਪਿਆ, ਆਹ ਦੇਖੋ ਜੀ ਕਾਂਗਰਸੀਆਂ ਦੇ ਬੂਥ ਤੇ ਕੋਈ ਬੰਦਾ ਹੀ ਨਹੀਂ ਬੈਠਾ, ਆਹ ਦੇਖੋ ਜੀ ਮਤਲਬ ਕਿ BJP ਦੇ ਤਾਂ ਇੱਕ ਵੀ ਨਹੀਂ ਬੰਦਾ ਪਹੁੰਚਿਆ। ਉਹ ਕਹਿੰਦੇ ਪਤਾ ਨਹੀਂ ਬੰਦੇ ਲਾਏ ਸੀ, ਟੈਂਟ ਵਾਲੇ ਟੈਂਟ ਲਾ ਕੇ ਗਏ ਸੀ, ਕੁਰਸੀਆਂ ਲਾ ਕੇ, ਪਤਾ ਨਹੀਂ ਸਾਜਰੇ ਫੋਟੋਆਂ ਖਿੱਚ ਗਏ, ਪਤਾ ਨਹੀਂ ਕਦੋਂ ਖਿੱਚ ਗਏ ਜੀ। ਏਦਾਂ ਦਾ ਹੈ ਹੀ ਨਹੀਂ। ਉਹ ਉਹਨਾਂ ਨੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ 10 ਵਜੇ ਇਹਨਾਂ ਦੀਆਂ ਫੋਟੋਆਂ ਆਉਣੀਆਂ ਸ਼ੁਰੂ ਹੋਈਆਂ ਤਾਂ ਫਿਰ ਤਾਂ ਲੈਣ ਲੱਗ ਗਈ ਜਨਾਬ, ਇੱਕ ਤੋਂ ਇੱਕ। ਸਭ ਤੋਂ ਬੜੀ ਗੱਲ ਹੁੰਦੀ ਹੈ ਕਿ 10 ਤਰੀਕ ਨੂੰ ਚੋਣਾਂ ਸੀ ਜੀ, 8 ਤਰੀਕ ਨੂੰ ਚੋਣ ਕਮਿਸ਼ਨ ਦੀ ਹਦਾਇਤ ਮੁਤਾਬਕ ਸ਼ਾਮ ਨੂੰ 5 ਵਜੇ ਤੋਂ ਬਾਅਦ ਬਾਹਰੀ ਲੋਕਾਂ ਨੇ ਹਲਕਾ ਛੱਡਣਾ ਹੁੰਦਾ। ਜਿੰਨੇ VIP ਲੋਕ ਨੇ ਉਹ ਹੋਟਲਾਂ 'ਚੋਂ ਚੈੱਕਆਊਟ ਕਰ ਜਾਂਦੇ ਨੇ, ਜਿੰਨੇ ਕਿਸੇ ਸਮਰਥਕਾਂ ਦੇ ਘਰੇ, ਉਮੀਦਵਾਰਾਂ ਦੇ ਘਰੇ, ਉਹਨਾਂ ਦੇ ਕਹਿਣ ਦੇ ਉੱਤੇ ਕਿਤੇ ਰੁਕੇ ਹੋਏ ਨੇ ਕੋਠੀਆਂ, ਮਕਾਨਾਂ, ਘਰਾਂ 'ਚ, ਉਹ ਆਪਣਾ ਬੋਰੀ ਬਿਸਤਰਾ ਬੰਨ੍ਹ ਕੇ ਬਾਹਰ ਚਲੇ ਜਾਂਦੇ ਨੇ। ਰਵਾਇਤ ਹੈ, ਇੱਕ ਨਿਯਮ ਹੈ, ਇੱਕ ਸੰਵਿਧਾਨ ਹੈ, ਇੱਕ ਕਾਨੂੰਨ ਹੈ, ਇੱਕ ਬਣਿਆ ਹੋਇਆ ਢੰਗ ਤਰੀਕਾ ਕਿ ਆਪ ਮਹਾਰੇ ਆਪਣੇ ਆਪ ਬਾਹਰੀ ਬੰਦੇ ਚਲੇ ਜਾਂਦੇ ਨੇ। ਔਰ ਜਿਹੜੇ ਰਹਿੰਦੇ ਨੇ, ਜਿਹੜੇ ਇਹ ਵੀ ਨਹੀਂ ਗਾ ਕਿ ਸਾਰੀ ਜੇ ਮਤਲਬ ਬਾਕੀਆਂ ਪਾਰਟੀਆਂ ਵੀ ਨਹੀਂ ਹੁੰਦੀਆਂ, ਉਹਨਾਂ ਦੇ ਵੀ ਬੰਦੇ ਰਹਿੰਦੇ ਨੇ, ਪਰ ਉਹ ਫਿਰ ਉਨੀ ਦੇਰ ਘਰ ਚੋਂ ਬਾਹਰ ਨਹੀਂ ਨਿਕਲਦੇ ਜਾਂ ਕਮਰੇ ਚੋਂ ਬਾਹਰ ਨਹੀਂ ਨਿਕਲਦੇ। ਇਹੀ ਜਿਹੀ ਤਾਂ ਮਤਲਬ ਵੈਸੇ ਹੋਟਲਾਂ ਤਾਂ ਰੁਕਦੇ ਹੀ ਨਹੀਂ ਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇੱਥੇ ਆ ਕੇ ਕਿਤੇ ਵੀ ਜਾਂਚ ਪੜਤਾਲ ਛਾਪਾ ਵੱਜ ਸਕਦਾ ਹੈ, ਕੋਈ ਆ ਕੇ ਸਾਡੀ ਸ਼ਿਕਾਇਤ ਕਰ ਸਕਦਾ, ਇਸ ਲਈ ਬੰਦਾ ਆਪਣੀ ਬਦਨਾਮੀ ਤੋਂ ਬਚਦਾ। ਪਰ ਜੇਕਰ ਕੋਈ ਕਿਸੇ ਰਿਸ਼ਤੇਦਾਰ, ਆਂਢੀ ਗੁਆਂਢੀ ਦੇ ਕਿਸੇ ਰੁਕ ਵੀ ਗਿਆ ਤਾਂ ਫਿਰ ਬਾਹਰ ਨਹੀਂ ਆਉਂਦਾ, ਅੰਦਰੋਂ ਬੈਠ ਕੇ ਚਾਹੇ ਕੋਈ ਕਾਰਵਾਈ ਫੋਨ ਤੇ ਚਲਾ ਰਿਹਾ ਜਾਂ ਕੁਝ ਕਰ ਰਿਹਾ, ਵੱਖਰੀ ਗੱਲ ਆ। ਪਰ ਕੱਲ ਤਾਂ ਰਿਕਾਰਡ ਤੋੜਿਆ ਆਮ ਆਦਮੀ ਪਾਰਟੀ ਨੇ। ਇੱਕ ਨਹੀਂ, ਦੋ ਨਹੀਂ, 5 MLA ਜਨਤਕ ਹੋਏ, ਚੁਣੇ ਹੋਏ ਵਿਅਕਤੀ, ਤੁਹਾਡੇ ਸੰਵਿਧਾਨਕ ਤੌਰ ਤੇ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ। ਕੋਈ ਤੁਹਾਡੇ ਮੇਰੇ ਵਰਗਾ ਰਾਜਕਰਨ ਜੀ ਕਹਿ ਦੇਵੇ ਕਿ ਮੈਨੂੰ ਪਤਾ ਨਹੀਂ ਸੀ ਬਾਈ ਜੀ, ਮੈਨੂੰ ਤਾਂ ਜੀ ਹੁਕਮ ਲਾਇਆ ਸੀ ਜੀ, ਮੈਂ ਤਾਂ ਬੈਠ ਗਿਆ ਜੀ, ਮੈਂ
ਉਹ ਤਾਂ ਸਮਝ ਆਉਂਦੀ ਆ ਕਿ ਕਿਸੇ ਬੰਦੇ ਨੂੰ ਕੋਈ ਅਣਜਾਣ, ਪਰ ਜਿਹੜਾ ਬੰਦਾ ਪਰਚੀਆਂ ਕੱਟਣ ਬੈਠਿਆ, ਜਿਹੜਾ ਬੰਦਾ ਬੂਥ ਦੇ ਉੱਤੇ ਹੈ ਨਾ ਮਤਲਬ ਕਿ ਟਿਕ ਲਾਉਣ ਬੈਠਿਆ ਕਿ ਹਾਂ ਵੀ ਇਹਦੀ ਵੋਟ ਆ ਗਈ, ਇਹਦੀ ਪੋਲ ਹੋ ਗਈ, ਉਹ ਇੰਨਾ ਅਣਜਾਣਾ ਕਿ ਉਹਨੂੰ ਇਹ ਨਹੀਂ ਪਤਾ ਕਿ ਹਾਂ ਨਿਯਮ ਕੀ ਨੇ ਵੋਟਾਂ ਦੇ, ਕਿ ਹਾਂ ਚੋਣ ਜ਼ਾਬਤੇ ਅਨੁਸਾਰ ਅਸੀਂ ਵੋਟਾਂ ਤੋਂ ਇੰਨੀ ਦੇਰ ਪਹਿਲਾਂ ਬਾਹਰ ਜਾਣਾ ਹੁੰਦਾ। ਸੋ ਇਸ ਲਈ ਜਦੋਂ ਚੋਣ ਪ੍ਰਚਾਰ ਜਦੋਂ ਖਤਮ ਹੁੰਦਾ ਉਸੇ ਸਮੇਂ ਮਤਲਬ ਉਹਨੇ ਬਾਹਰ ਜਾਣਾ ਲਾਜ਼ਮੀ ਆ, ਤਾਂ ਇਹ ਉਹਨਾਂ ਨੂੰ ਕਿਵੇਂ ਨਹੀਂ ਪਤਾ ਸੀ। ਫੜੇ ਇੱਕ ਅੰਮ੍ਰਿਤਸਰ ਪੂਰਬੀ ਦਾ ਐਮਐਲਏ, ਕਹਿੰਦੇ ਜੀ ਅੰਮ੍ਰਿਤਸਰ ਪੱਛਮੀ ਦਾ ਐਮਐਲਏ ਜਸਵੀਰ ਸੰਧੂ, ਉਹ ਫੜ ਹੋ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਇੱਕ ਹੋਰ ਪੂਰਬੀ ਦਾ ਐਮਐਲਏ ਉਹ ਫੜ ਹੋਇਆ ਹੈ ਨਾ, ਇਹ ਅਜੇ ਗੁਪਤਾ। ਇਸੇ ਤਰ੍ਹਾਂ ਲੁਧਿਆਣਾ ਪੂਰਬੀ ਦਾ ਐਮਐਲਏ ਜੀ ਦਲਜੀਤ ਭੋਲਾ, ਉਹ ਫੜ ਹੋਇਆ। ਇਸੇ ਤਰ੍ਹਾਂ ਲੁਧਿਆਣਾ ਪੱਛਮੀ ਦਾ ਗੁਰਪ੍ਰੀਤ ਗੋਗੀ, ਉਹ ਫੜ ਹੋਇਆ। ਤੇ ਸਭ ਤੋਂ ਵੱਧ ਚਰਚਾ ਰਹੀ ਬਾਬਾ ਬਕਾਲਾ ਵਾਲੇ ਬਲਵੀਰ ਟੋਂਗ ਦੀ, ਜਿਹਦੀ ਗੱਡੀ ਦੀ ਘੇਰਾਬੰਦੀ ਲਾਡੀ ਹੋਰਾਂ ਵੱਲੋਂ ਹੈ ਨਾ, ਤੇ ਉਹ ਫਿਰ ਬਾਹਰ ਨਾ ਨਿਕਲੇ ਹੈ, ਫਿਰ ਪੁਲਿਸ ਆ ਗਈ, ਪੁਲਿਸ ਉਹਨੂੰ ਬਚਾਵੇ। ਮਤਲਬ ਕੱਲ ਮੈਂ ਪੁਲਿਸ ਦਾ ਤਰੀਕਾ ਦੇਖ ਰਿਹਾ ਸੀ, ਐਸਐਚਓ ਕਹਿੰਦਾ ਗੱਡੀ ਮੈਂ ਚਲਾ ਕੇ ਲੈ ਜਾਣਾ, ਐਸਐਸਪੀ ਕਹਿੰਦਾ ਕੋਈ ਗੱਲ ਨਹੀਂ ਜੀ ਐਮਐਲਏ ਸਾਹਿਬ ਨੂੰ ਮੈਂ ਲੈ ਜਾਣਾ। ਮਤਲਬ ਜੇ ਹੋਰ ਕੋਈ ਆਮ ਬੰਦਾ ਹੋਵੇ ਉਹਦੇ ਨਾਲ ਕਿਵੇਂ ਧੱਕਾਸ਼ਾਹੀ ਕਰਦੀ ਆ ਪੁਲਿਸ, ਆਪਾਂ ਸਾਰੇ ਜਾਣਦੇ ਹਾਂ। ਸਹੀ ਗੱਲ। ਤੇ ਇੱਥੇ ਕਾਨੂੰਨ ਦੀਆਂ ਧੱਜੀਆਂ ਡਾਵੇ ਚਾਹੇ ਬੰਦਾ, ਫਿਰ ਇੱਥੇ ਸਾਹਿਬ ਆਓ ਚਲੀਏ, ਜਨਾਬ ਆਓ ਚਲੀਏ, ਜਨਾਬ ਅਸੀਂ ਲੈ ਜਾਂਦੇ ਹਾਂ ਹੈ। ਬੇਸ਼ੱਕ 4 ਘੰਟੇ ਥਾਣੇ ਬਿਠਾਉਣਾ ਪਿਆ, ਕਾਰਵਾਈ ਪਾਉਣੀ ਪਈ, ਕਿਉਂਕਿ ਰਿਕਾਰਡ ਹੀ ਇੰਨਾ ਬਣ ਗਿਆ, ਵੀਡੀਓਗ੍ਰਾਫੀ ਉਹ ਇੰਨੀ ਹੋ ਗਈ ਕਿ ਤੁਸੀਂ ਉਹ ਤੋਂ ਬਚੇ ਨਹੀਂ ਸਕਦੇ। ਇਸੇ ਤਰ੍ਹਾਂ ਆ ਐਮਐਲਏ ਕਿੰਨੇ, ਉਹ ਇੱਕ ਦੀ ਤਾਂ ਬਾਂਹ ਫੜ ਲਈ, ਉਹ ਇਹਨੇ ਭਾਜਪਾ ਦੇ ਆਗੂ ਨੇ ਬੇਸ਼ੱਕ ਹੈ ਨਾ, ਉਹਨੇ ਬਾਂਹ ਫੜ ਲਈ ਜੀ ਉੱਥੇ, ਤੇ ਉਹ ਫਿਰ ਭੱਜਣ ਨੂੰ ਫਿਰ ਮੱਕੜ ਹੋਰੀ ਜਿਹੜੇ ਉਹਨਾਂ ਨੇ ਬਾਂਹ ਫੜੀ ਤੇ ਐਮਐਲਏ ਦੀ, ਫਿਰ ਉਹ ਐਮਐਲਏ ਬਾਂਹ ਛਡਾ ਕੇ ਮੋਟਰਸਾਈਕਲ ਤੇ। ਅਸਲ 'ਚ ਅੱਧੇ ਤੋਂ ਜ਼ਿਆਦਾ ਤਾਂ ਐਮਐਲਏ ਇਹੋ ਜਿਹੇ ਨੇ ਜਿਨ੍ਹਾਂ ਦੀ ਪਹਿਚਾਣ ਐਮਐਲਏਆਂ ਨੂੰ ਵੀ ਨਹੀਂ, ਜਾਂ ਲੀਡਰਾਂ ਨੂੰ ਵੀ ਨਹੀਂ, ਲੋਕਾਂ ਨੂੰ ਕੀ ਹੋਗੀ ਇਸ ਲਈ ਪਤਾ ਨਹੀਂ ਲੱਗਦਾ ਕਿ ਕੌਣ ਹੈ ਕੌਣ ਨਹੀਂ ਹੈ। ਪਰ ਫਿਰ ਵੀ ਆ 5 ਐਮਐਲਏ ਤਾਂ ਮਾਰਕ ਹੋ ਗਏ, ਬਕਾਇਦਾ ਜਸਵੀਰ ਸੰਧੂ ਹੈ, ਬਕਾਇਦਾ ਅਜੇ ਗੁਪਤਾ ਹੈ, ਬਕਾਇਦਾ ਦਲਜੀਤ ਭੋਲਾ, ਬਕਾਇਦਾ ਗੁਰਪ੍ਰੀਤ ਗੋਗੀ ਤੇ ਬਲਵੀਰ ਟੋਂਗ। ਸੋ ਜੀ ਇਹ ਆਪਣੇ ਆਪ 'ਚ ਇੱਕ ਨਵਾਂ ਰਿਕਾਰਡ ਬਣਿਆ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ 'ਚ ਟਰੋਲ ਹੋਏ ਕਈ ਪੋਲਿੰਗ ਸਟੇਸ਼ਨਾਂ ਤੋਂ। ਰਾਜਕਰਨਵੀਰ ਸਿੰਘ ਜੀ ਜਦੋਂ ਆ ਕੇ ਉਹਨਾਂ ਨੇ ਪਿੰਡ ਵਾਲਿਆਂ ਨੇ ਪੁੱਛਿਆ, ਔਰ ਕਿਸੇ ਉਹਨਾਂ ਨੂੰ ਨਹੀਂ ਪੁੱਛਿਆ, ਆਮ ਆਦਮੀ ਪਾਰਟੀ ਦੇ ਉੱਥੇ ਦੇ ਸਥਾਨਕ ਵਰਕਰ ਨੂੰ ਪੁੱਛਿਆ ਕਿ ਬਾਈ ਆਹ ਅਕਾਲੀ ਵੀ ਖੜੇ ਨੇ, ਆਹ ਕਾਂਗਰਸੀ ਵੀ ਖੜੇ ਨੇ, ਆਹ ਬਸਪਾ ਵਾਲਾ ਵੀ ਖੜਾ, ਆਮ ਆਦਮੀ ਪਾਰਟੀ ਵਾਲਾ ਖੜਾ, ਸਾਰੀਆਂ ਪਾਰਟੀਆਂ ਦੇ ਖੜੇ ਨੇ, ਦੱਸੋ ਭਾਈ ਆ ਤੁਹਾਡੇ ਬੂਥ ਤੇ ਬੈਠੇ ਬੰਦੇ ਆਪਣੇ ਪਿੰਡ ਦੇ ਨੇ? ਤੇ ਕੋਈ ਦਾੜੀ ਖੁਰਚਦਾ ਉੱਠ ਗਿਆ ਹੈ, ਕੋਈ ਐਨਕ ਲਾਉਂਦਾ ਉੱਠ ਗਿਆ, ਕੋਈ ਪੈਨ ਦਾ ਉਹਦੀ ਢੱਕਣ ਖੋਲਦਾ ਬੰਦ ਕਰਦਾ ਉੱਠ ਗਿਆ, ਤੇ ਕੋਈ ਖਿਸਕਦੇ ਬਣੇ। ਜਿਹੜਾ ਵੈਸੇ ਉਹ ਕਹਿੰਦਾ ਬਿਠਾ ਲਾ, ਫਿਰ ਤੇਰੀ ਜ਼ਮਾਨਤ ਤੇ ਕਰਾਵਾਂਗੇ, ਹੁਣ ਬੈਠ ਤੂੰ। ਸੋ ਕੋਈ ਗੱਡੀਆਂ 'ਚ ਸ਼ੀਸ਼ੇ ਖੜਕਾ ਕੇ ਪੁੱਛਿਆ ਤੁਸੀਂ ਇੱਥੇ ਆਏ ਸੀ ਜੀ, ਲੋਕਲ ਆ? ਕਹਿੰਦੇ ਕਿੱਥੋਂ? ਉਹ ਫਰੀਦਕੋਟ ਤੋਂ ਜੀ। ਲੋਕਲ ਆ ਫਰੀਦਕੋਟ ਜਲੰਧਰ 'ਚ, ਮੈਨੂੰ ਤਾਂ ਕੱਲ ਪਤਾ ਲੱਗਿਆ। ਸੋ ਇਸ ਲਈ ਇਹੋ ਜਿਹਾ ਤੁਸੀਂ ਜੇ ਬਿਠਾਉਣੇ ਵੀ ਆ ਬੰਦੇ, ਘੱਟੋ ਘੱਟ ਦੁਆਬੇ ਦੇ ਤਾਂ ਹੁੰਦੇ, ਕਹਿਣ ਨੂੰ ਤਾਂ ਹੁੰਦਾ ਕਿ ਹਾਂ ਸਾਡੇ ਵਾਰੀ ਆ ਭਾਈ, ਇਸੇ ਇਲਾਕੇ ਦਾ ਹੀ ਆ, ਇੰਨਾ ਕੁ ਤਾਂ ਹੁੰਦਾ, ਉਸ ਹਲਕੇ ਦਾ ਤਾਂ ਹੁੰਦਾ ਬੰਦਾ। ਸਹੀ ਗੱਲ। ਇਸ ਲਈ ਉਹ ਬਠਿੰਡੇ ਤੋਂ ਉਹਦੇ ਚੌਧਰੀ ਸੰਤੋਖ ਦੇ ਮੁੰਡੇ ਨੇ ਫੜ ਲਿਆ, ਕਹਿੰਦਾ ਦੱਸੀ ਭਾਈ। ਅਸੀਂ ਤਾਂ ਕਹਿੰਦਾ ਜੀ ਬੀਜ ਲੈਣ ਆਏ ਆ। ਫਿਰ ਉਹ ਪਰਨਾ ਵੀ ਪਾਇਆ ਸੀ ਜਿਹੜਾ ਪਾਰਟੀ ਦਾ ਨਿਸ਼ਾਨ, ਉਹ ਵੀ ਕੱਛ 'ਚ ਦੇ ਲਿਆ ਲਾ ਕੇ। ਤੇ ਨਹੀਂ ਜੀ ਕਹਿੰਦੇ ਬੀਜ ਲੈਣਾ। ਉਹ ਕਹਿੰਦੇ ਕਦੇ ਕਹਿਣ ਚਾਹ ਪੀਣ ਆਇਆ, ਕਦੇ ਕਹਿਣ ਬੀਜ ਲੈਣਾ। ਕਹਿੰਦੇ ਦੁਕਾਨ ਦੱਸ ਦੇ ਕਿਹੜੀ ਆ, ਬੀਜ ਕਾਹਦਾ ਲੈਣਾ ਇਹ ਦੱਸ ਦੇ। ਸੋ ਹੁਣ ਜਦੋਂ ਬਾਹਰੀ ਬੀਜ ਨਾਲ ਤੁਸੀਂ ਚਾਹੋਗੇ ਕਿ ਵੋਟਾਂ ਦੀ ਫਸਲ ਚੰਗੀ ਹੋ ਜਾਵੇ, ਫੇਰ ਨਹੀਂ ਹੁੰਦੀ ਜਨਾਬ। ਉਹ ਤਾਂ ਕਾਰਪੋਰੇਟ ਘਰਾਣਿਆਂ ਦੇ ਬੀਜ ਨੇ, ਫਿਰ ਉਹ ਆਪਣਾ ਬੀਜ ਤਾਂ ਆਪਣਾ ਹੀ ਹੁੰਦਾ, ਜਿਹ 'ਚ ਖਾਦ ਵੀ ਆਪਣੀ ਪਾਈ ਹੋਵੇ। ਇਸ ਲਈ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਦੇ ਦਮ ਦੇ ਉੱਤੇ, ਆਪਣੇ ਦਬਕੇ ਦੇ ਦਮ ਉੱਤੇ, ਪੁਲਿਸ ਦੇ ਦਮ ਉੱਤੇ, ਪੈਸੇ ਦੇ ਦਮ ਉੱਤੇ, ਮਸ਼ੀਨਰੀ ਦੇ ਦਮ ਉੱਤੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਇਹ ਵਰਤਾਰਾ ਪਹਿਲੀਆਂ ਪਾਰਟੀਆਂ ਵੀ ਕਰਦੀਆਂ ਆਈਆਂ ਨੇ, ਮੌਜੂਦਾ ਦੌਰ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪਣੀ ਸਾਰੀ ਤਾਕਤ ਝੋਂਕੀ ਆ। ਪਰ ਏਦਾਂ ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਬਾਹਰੀ ਐਮਐਲਏ, ਬਾਹਰੀ ਵਰਕਰ, ਬਾਹਰੀ ਲੋਕ। ਰਾਜਕਰਨ ਜੀ ਹੋ ਸਕਦਾ ਸ਼ਹਿਰ ਦੇ ਬੂਥ ਦੇ ਵਿੱਚ ਮਾੜਾ ਮੋਟਾ ਕੰਮ ਚੱਲ ਜਾਵੇ, ਪਤਾ ਨਹੀਂ ਹੁੰਦਾ ਕੌਣ ਆ ਗਿਆ ਕੌਣ ਚਲਾ ਗਿਆ, ਕਿ ਠੀਕ ਹੈ। ਵੈਸੇ ਤਾਂ ਵੀ ਉੱਥੇ ਵਾਰਡ ਵਾਈਜ਼ ਵੋਟਾਂ ਪੈਂਦੀਆਂ, ਵਾਰਡ ਦੇ ਲੋਕਾਂ ਨੂੰ ਪਛਾਣ ਹੁੰਦੀ ਹੈ ਕਿ ਕਿਹੜਾ, ਪਰ ਪਿੰਡ 'ਚ ਤਾਂ ਜਮਾ ਹੀ ਨਹੀਂ ਚੱਲ ਸਕਦੀ ਇਹ ਗੱਲ। ਆਪਾਂ ਨੂੰ ਆਲੇ ਦੁਆਲੇ ਦੇ 10 ਪਿੰਡਾਂ ਦੇ ਬੰਦਿਆਂ ਦੀ ਪਤਾ ਹੁੰਦਾ ਕਿ ਫਲਾਣੇ ਪਿੰਡ ਦਾ, ਫਲਾਣੇ ਘਰੋਂ ਹੈ, ਫਲਾਣੇ ਗੋਤ ਚੋਂ ਹੈ, ਫਲਾਣੇ ਮਹੱਲੇ ਚੋਂ ਹੈ, ਫਲਾਣੀ ਪੱਤੀ ਚੋਂ ਹੈ, ਸਾਰਾ ਹਿਸਾਬ ਪਤਾ ਹੁੰਦਾ। ਤੇ ਉੱਥੇ ਤੁਸੀਂ ਬੰਦੇ ਇੱਕ ਨਹੀਂ, ਦੋ ਨਹੀਂ, 5 ਦੇ 5, 6 ਦੇ 6 ਵਾਰੀ, ਮਤਲਬ ਇੱਕ ਵੀ ਬੰਦਾ ਲੋਕਲ ਨਹੀਂ ਮਿਲ ਰਿਹਾ। ਲਾਚਾਰੀ ਬਣੀ ਸੀ, ਪੁਲਿਸ ਲਾਚਾਰ ਬਣੀ ਸੀ, ਚੋਣ ਅਧਿਕਾਰੀ ਵਿਚਾਰੇ ਬਣੇ ਸੀ, ਲਾਚਾਰ ਬਣੇ ਸੀ।
ਇੰਨਾ ਡਰ ਸੀ ਉਹਨਾਂ ਦੇ ਅੰਦਰ, ਸਰਕਾਰ ਦਾ ਇੰਨਾ ਖੌਫ ਸੀ, ਇੰਨਾ ਧੱਕਾ ਸੀ। ਪਰ ਵੋਟਾਂ ਜਿਸ ਕਦਰ ਪਈਆਂ ਨੇ ਉਹ ਫੈਸਲਾ ਕਰਨਗੀਆਂ ਕਿ ਕੀ ਧੱਕੇਸ਼ਾਹੀ ਨਾਲ ਜਿੱਤ ਹੁੰਦੀ ਹੈ, ਕੀ ਲੋਕਾਂ ਦੇ ਦਿਲ ਜਿੱਤ ਕੇ ਜਿੱਤ ਹੁੰਦੀ ਹੈ, ਕੀ ਕੰਮ ਕਰਕੇ ਜਿੱਤ ਹੁੰਦੀ ਹੈ, ਕੀ ਲੋਕ ਪੰਜਾਬ ਦੇ, ਜਿਹੜਾ ਇੱਕ ਪੰਜਾਬ ਦੀ ਰਵਾਇਤ ਹੈ ਕਿ ਪੰਜਾਬ ਕਿਸੇ ਨੂੰ ਜਿਤਾਉਂਦਾ ਨਹੀਂ, ਪੰਜਾਬ ਹਰਾਉਂਦਾ ਏ, ਉਹ ਹਰਾਉਣ ਦੇ ਚੱਕਰ 'ਚ ਕੋਈ ਜਿੱਤ ਜਾਵੇ ਚਾਹੇ। ਜੀ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤਦ ਪੰਜਾਬ ਨੇ ਇਹ ਤੈਅ ਕਰਕੇ ਕੀਤਾ ਕਿ ਐਕਟੀ ਪਾਈ ਆ ਰਵਾਇਤੀ ਧੋਣੇ ਨੇ, ਅਕਾਲੀ ਕਾਂਗਰਸੀ ਹਰਾਉਣੇ ਨੇ। ਜਦੋਂ ਸੰਗਰੂਰ ਦੀ ਜਿਮਨੀ ਚੋਣ ਹੋਈ ਤਦ ਲੋਕਾਂ ਨੇ ਤੈਅ ਕੀਤਾ ਕਿ ਆਹ ਸਾਰੇ ਹਰਾਉਣੇ ਨੇ। ਹੁਣ ਜਲੰਧਰ ਦੀ ਚੋਣ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਲੋਕ ਕਹਿਣਗੇ ਬਦਲਾਅ ਦੇ ਹਰਾਉਣੇ ਨੇ। ਸੋ ਇਸ ਲਈ ਪੰਜਾਬ ਐਂ ਕਰਦਾ, ਉਹਦੇ ਚੱਕਰ 'ਚ ਕੋਈ ਜਿੱਤ ਜਾਂਦਾ ਫਿਰ ਤੇ ਉਹ ਸਮਝ ਲੈਂਦਾ ਕਿ ਹਾਂ ਸ਼ਾਇਦ ਮੇਰੀ ਮਕਬੂਲੀਅਤ ਇੰਨੀ ਹੋ ਗਈ, ਮੈਂ ਲੋਕਾਂ ਦੇ ਦਿਲਾਂ 'ਚ ਇੰਨਾ ਆ ਗਿਆ। ਨਹੀਂ ਭਰਾ, ਇੱਥੇ ਤਾਂ ਲੋਕ ਬੜਿਆਂ ਦਾ ਹੰਕਾਰ ਤੋੜਦੇ ਆਏ ਨੇ ਪੰਜਾਬ ਵਾਲੇ, ਇਸ ਲਈ ਇੱਥੇ ਹੰਕਾਰ ਉਹਨਾਂ ਅਜੇ ਤਾਂ ਸਾਲ ਸਵਾ ਸਾਲ ਹੋਇਆ, ਪਰ ਇਹਨਾਂ ਦਾ ਕੱਲ ਹੰਕਾਰ ਵੀ ਬੋਲਦਾ ਸੀ। ਬਾਰੀ ਬੀਜ ਵੀ ਬੀਜਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਨਾਲ ਕਿੰਨੀ ਕੁ ਫਸਲ ਵੱਢ ਹੋਊਗੀ 13 ਨੂੰ ਦੇਖ ਲਾਂਗੇ।